ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਤੇ ਟਾਈਮ ਵਾਰਨਰ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਸਾਰਿਆਂ ਤੋਂ ਪਹਿਲਾਂ ਤਾਂ ਅੱਜ ਪਹਿਲੀ ਚੇਤ ਹੈ। ਦੇਸੀ ਮਹੀਨਿਆਂ ਦੇ ਮੁਤਾਬਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਜਿਹੜਾ ਅੱਜ 550ਵਾਂ ਨਵਾਂ ਵਰ੍ਹਾ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋਈ ਹੈ। ਸਾਰਿਆਂ ਤੋਂ ਪਹਿਲਾਂ ਤਾਂ ਇਸ ਪਲੇਟਫਾਰਮ ਤੋਂ, ਇਸ ਸ਼ੋਅ ਦੇ ਵਿੱਚ ਅਸੀਂ ਜਿੱਥੇ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਸਾਰਿਆਂ ਨੂੰ ਨਵੇਂ ਵਰ੍ਹੇ ਦੀ ਅਸੀਂ ਵਧਾਈ ਦਿੰਦੇ ਹਾਂ। ਸੋ ਅਸੀਂ ਜਦੋਂ ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਕਰਦੇ ਹਾਂ, ਵੱਖਰੀ ਆਈਡੈਂਟੀਟੀ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਸਿੱਖਾਂ ਦਾ ਕੈਲੰਡਰ ਹੈਗਾ ਨਾਨਕਸ਼ਾਹੀ ਕੈਲੰਡਰ, ਇਹਦੀ ਇੱਕ ਖਾਸ ਅਹਿਮੀਅਤ ਹੈ ਸਿੱਖਾਂ ਦੀ ਵੱਖਰੀ ਪਛਾਣ ਦੇ ਹਵਾਲੇ ਨਾਲ। ਸੋ ਅੱਜ ਅਸੀਂ ਇਸ ਇਸ਼ੂ ਦੇ ਉੱਪਰ ਗੱਲਬਾਤ ਕਰਾਂਗੇ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਉਹਦੀ ਅਹਿਮੀਅਤ ਕੀ ਹੈ, ਤੇ ਖਾਸ ਤੌਰ 'ਤੇ ਜਦੋਂ 2003 ਦੇ ਵਿੱਚ ਇਹ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਉਹਦੇ ਤੋਂ ਬਾਅਦ ਜਿਹੜੀਆਂ ਇਹਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ। ਹੁਣ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਨਾਮ ਉੱਪਰ ਨਾਨਕਸ਼ਾਹੀ ਕੈਲੰਡਰ ਜਿਹੜਾ ਅਕਾਲ ਤਖਤ ਤੋਂ ਲਾਗੂ ਕੀਤਾ ਗਿਆ ਸਰਕਾਰੀ ਜਥੇਦਾਰਾਂ ਵੱਲੋਂ, ਤੇ ਭਾਰਤ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਉਸ ਨੂੰ ਮਾਨਤਾ ਦਿੱਤੀ ਗਈ ਹੈ, ਉਸ ਬਾਰੇ ਵੀ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਨਾਨਕਸ਼ਾਹੀ ਕੈਲੰਡਰ ਦੇ ਆਥਰ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਕੈਨੇਡਾ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੁਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰੇਵਾਲ ਸਾਹਿਬ, ਤੁਹਾਨੂੰ ਵੀ ਨਵੇਂ ਵਰ੍ਹੇ ਦੀ ਬਹੁਤ-ਬਹੁਤ ਵਧਾਈ। ਤੇ ਨਾਲ ਹੀ ਜਿਹੜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਇੰਨੀ ਮਿਹਨਤ ਕੀਤੀ ਹੈ, ਇੰਨੇ ਸਾਲਾਂ ਦੀ ਤੁਹਾਡੀ ਮਿਹਨਤ ਦਾ ਸਦਕਾ ਜਿਹੜਾ ਨਾਨਕਸ਼ਾਹੀ ਕੈਲੰਡਰ ਕੌਮ ਦੇ ਸਾਹਮਣੇ ਆਇਆ, ਇੱਕ ਵੱਖਰੀ ਪਛਾਣ ਦੇ ਰੂਪ ਦੇ ਵਿੱਚ, ਅਡਰੀ ਹਸਤੀ ਦੇ ਰੂਪ ਦੇ ਵਿੱਚ। ਇਹਦੀ ਅਹਿਮੀਅਤ ਕੀ ਸਮਝਦੇ ਹੋ ਨਾਨਕਸ਼ਾਹੀ ਕੈਲੰਡਰ ਦੀ ਅੱਜ ਦੀ ਡੇਟ ਦੇ ਵਿੱਚ, ਜਦੋਂ ਅਸੀਂ ਬਾਕੀ ਕੌਮਾਂ ਦੇ ਜਿਹੜੇ ਕੈਲੰਡਰ ਹੈਗੇ ਆ ਉਹ ਹਿਜਰੀ ਸੰਮਤ ਦਾ ਹੋਵੇ, ਬਿਕਰਮੀ ਕੈਲੰਡਰ ਹੋਵੇ, ਜਾਂ ਬਾਕੀਆਂ ਦੇ ਅਸੀਂ ਦੇਖਦੇ ਹਾਂ ਚਾਈਨਾ ਦਾ ਜਿਹੜੇ ਚਾਈਨੀਜ਼ ਕੌਮ ਹੈਗੀ ਆ, ਉਹਨਾਂ ਦਾ ਵੀ ਜਿਹੜਾ ਇੱਕ ਆਪਣਾ ਵੱਖਰਾ ਕੈਲੰਡਰ ਹੈਗਾ। ਸੋ ਸਿੱਖ ਧਰਮ ਕੋਲ ਆਪਣਾ ਨਾਨਕਸ਼ਾਹੀ ਕੈਲੰਡਰ ਹੋਣਾ ਅੱਜ ਦੀ ਡੇਟ ਦੇ ਵਿੱਚ ਕੀ ਅਹਿਮੀਅਤ ਰੱਖਦਾ ਹੈ? ਹਾਂਜੀ, ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਮੇਰੀ ਵੱਲੋਂ ਨਵਾਂ ਸਾਲ ਜੋ ਆਰੰਭ ਹੋਇਆ 550 ਸੰਮਤ ਨਾਨਕਸ਼ਾਹੀ, ਉਸ ਦੀ ਸਾਰਿਆਂ ਨੂੰ ਬਹੁਤ ਲੱਖ ਵਧਾਈ ਹੋਵੇ। ਵਾਹਿਗੁਰੂ ਕਰੇ ਕਿ ਆਪਣੀ ਕੌਮ ਦੇ ਵਿੱਚ ਏਕਤਾ ਇਤਫਾਕ ਵਧੇ ਤੇ ਆਪਾਂ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਪਿਆਰ ਨਾਲ ਹੱਲ ਕਰ ਸਕੀਏ। ਤੇ ਨਾਨਕਸ਼ਾਹੀ ਕੈਲੰਡਰ ਦੇ ਗੱਲ ਇਹ ਹੈ ਕਿ ਦੁਨੀਆ ਦੇ, ਜਿਵੇਂ ਤੁਸੀਂ ਦੱਸਿਆ ਕਿ ਹਰ ਇੱਕ ਧਰਮ ਦਾ ਆਪਣਾ ਆਪਣਾ ਕੈਲੰਡਰ ਆ। ਜਿਹੜਾ ਕੈਲੰਡਰ ਆ ਇਹ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਅੰਗ ਹੁੰਦਾ ਹੈ ਕਿਸੇ ਵੀ ਕੌਮ ਦੀ ਪਹਿਚਾਣ ਦਾ, ਕਿਸੇ ਵੀ ਕੌਮ ਦੀ ਆਈਡੈਂਟਿਟੀ ਦਾ। ਇਹ ਨਹੀਂ ਵੀ ਇਹ ਇਕੱਲਾ ਹੀ ਅੰਗ ਆ, ਇਸ ਤੋਂ ਬਿਨਾਂ ਆਈਡੈਂਟਿਟੀ ਜਿਹੜੀ ਕੰਪਲੀਟ ਨਹੀਂ ਹੁੰਦੀ। ਬਾਕੀ ਸਾਡੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਡੇ ਅਦਾਰੇ ਨੇ, ਗੁਰਦੁਆਰਾ ਸਾਹਿਬਾਨ ਨੇ, ਸਾਡੀ ਲੰਗਰ ਪ੍ਰਥਾ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਆਈਡੈਂਟਿਟੀ ਨੂੰ ਐਸਟੈਬਲਿਸ਼ ਕਰਦੀਆਂ, ਸਥਾਪਿਤ ਕਰਦੀਆਂ। ਪਰ ਕੈਲੰਡਰ ਨਹੀਂ ਸੀਗਾ ਤੇ ਕੈਲੰਡਰ ਦੀ ਲੋੜ ਮਹਿਸੂਸ ਕੀਤੀ ਅਸੀਂ ਕਿ ਸਿੱਖ ਕੌਮ ਦਾ ਆਪਣਾ ਕੈਲੰਡਰ ਚਾਹੀਦਾ, ਤੇ ਇਹ 2003 ਦੇ ਵਿੱਚ ਕੈਲੰਡਰ ਰਿਲੀਜ਼ ਹੋਇਆ। ਕਿਤਾਬਾਂ ਦੇ ਵਿੱਚ ਆਮ ਤੇ ਲਿਖਿਆ ਮਿਲਦਾ ਕਿ ਕੈਲੰਡਰ ਬੜੀ ਇੰਪੋਰਟੈਂਟ ਪਾਰਟ ਹੁੰਦਾ ਕਿਸੇ ਵੀ ਕੌਮ ਦੀ ਆਈਡੈਂਟਿਟੀ ਦਾ। ਜਿਸ ਵੇਲੇ ਬਹਾਈ ਧਰਮ ਪਹਿਲੀ ਵਾਰ ਹੋਂਦ ਦੇ ਵਿੱਚ ਆਇਆ ਤੇ ਬਹਾਵਲਾਂ ਨੇ, ਇਹ 1820 ਦੇ ਨੇੜੇ ਤੇੜੇ ਦੀ ਗੱਲ ਆ, ਇਹਨਾਂ ਨੂੰ 200 ਸਾਲ ਹੋਇਆ ਇਸ ਧਰਮ ਬਣੇ ਨੂੰ। ਉਹਨਾਂ ਨੇ ਵੀ ਸਭ ਤੋਂ ਪਹਿਲਾਂ ਆਪਣਾ ਕੈਲੰਡਰ ਤਿਆਰ ਕੀਤਾ ਬਹਾਈ ਫੇਰ ਦਾ। ਤੇ ਮਤਲਬ ਮੈਂ ਐਗਜ਼ਾਮਪਲ ਸਿਰਫ ਇਸ ਵਾਸਤੇ ਦੇ ਰਿਹਾ ਕਿ ਕੈਲੰਡਰ ਜ਼ਰੂਰੀ ਚੀਜ਼ ਹੈ। ਤੇ ਮੇਰੇ ਤੋਂ ਜਦੋਂ ਅੱਜ ਤੋਂ 20-25 ਸਾਲ ਪਹਿਲਾਂ, 30 ਸਾਲ ਪਹਿਲਾਂ, ਜਦੋਂ ਮੈਂ
ਇੱਥੇ ਦੇ ਜਿਹੜੇ ਹੈਗੇ ਪੇਪਰਸ ਉਹਨਾਂ ਨੂੰ ਡੇਟਾ ਆਪਣੇ ਗੁਰੂ ਸਾਹਿਬਾਨ ਦੀਆਂ ਦਿਹਾੜੀਆਂ ਦੀ ਦਿੰਦਾ ਸੀ। ਉਹ ਲੋਕ ਮੇਰੇ ਤੋਂ ਪੁੱਛਦੇ ਸੀ ਤੁਸੀਂ ਕਿਹੜਾ ਕੈਲੰਡਰ ਵਰਤਦੇ ਆ, ਤਾਂ ਮੈਨੂੰ ਕਹਿਣਾ ਪੈਂਦਾ ਸੀਗਾ ਕਿ ਅਸੀਂ ਬਿਕਰਮੀ ਕੈਲੰਡਰ ਵਰਤਦੇ ਆ, ਸਾਡਾ ਆਪਣਾ ਦਾ ਕੋਈ ਕੈਲੰਡਰ ਨਹੀਂ ਆ, ਸਾਰੀਆਂ ਤਰੀਕਾਂ ਉਹਨਾਂ ਦੇ ਮੁਤਾਬਕ ਹੈਗੀਆਂ ਜੀ। ਸੋ ਫਾਈਨਲੀ ਕੈਲੰਡਰ ਸਟੈਬਲਿਸ਼ ਹੋਇਆ। ਸਾਰੇ ਸਿੱਖ ਜਗਤ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ 2003 ਦੇ ਵਿੱਚ ਵੀ ਕੋਈ ਚੀਜ਼ ਤਾਂ ਆਪਣੀ ਕੌਮ ਨੇ ਅਚੀਵ ਕੀਤੀ ਆ। ਉਸ ਤੋਂ ਬਾਅਦ ਇਹ ਬੇਸਿਕਲੀ ਤਾਂ ਇਹ ਗੱਲ ਹੈ ਕਿ ਹਰ ਇੱਕ ਕੌਮ ਲਈ ਕੈਲੰਡਰ ਹੋਣਾ, ਕਿਉਂਕਿ ਅਸੀਂ ਸਾਰੇ ਦਿਹਾੜੇ ਗੁਰੂ ਸਾਹਿਬਾਨ ਦੇ ਹੋਰ ਵੀ ਤਿਉਹਾਰ ਜਿਹੜੇ ਆ ਉਹ ਕਿਸੇ ਕੈਲੰਡਰ ਮੁਤਾਬਕ ਮਨਾਉਣੇ ਆ, ਤਾਂ ਅਸੀਂ ਕਿਉਂ ਕਿਸੇ ਮੰਗਵੇਂ ਕੈਲੰਡਰ ਮੁਤਾਬਕ ਮਨਾਈਏ, ਕਿਉਂ ਨਾ ਅਸੀਂ ਆਪਣੇ ਕੈਲੰਡਰ ਮੁਤਾਬਕ ਮਨਾਈਏ। ਇਸ ਵਾਸਤੇ ਸਾਡੇ ਕੈਲੰਡਰ ਦਾ ਹੋਣਾ ਜ਼ਰੂਰੀ ਸੀ ਜੀ। ਪੁਰੇਵਾਲ ਸਾਹਿਬ, ਜਿਵੇਂ ਤੁਸੀਂ ਇਹਦੀ ਅਹਿਮੀਅਤ ਦੱਸੀ ਹੈ, ਮੈਂ ਥੋੜ੍ਹਾ ਜਿਹਾ ਜਿਹੜੇ ਸਾਡੇ ਨਾਲ ਦਰਸ਼ਕ ਜਾਂ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਥੋੜ੍ਹਾ ਜਿਹਾ ਪਿਛੋਕੜ ਬਾਰੇ ਵੀ ਜਾਣਨਾ ਚਾਹੂੰਗਾ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਹੈਗਾ ਇਹਦੀ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਿਵੇਂ ਇਸ ਕਦਮ ਨੂੰ ਤੁਸੀਂ ਪੁੱਟਿਆ ਤੇ ਅਮਲੀ ਜਾਮਾ ਕਿਵੇਂ ਇਸ ਨੂੰ ਪਹਿਨਾਇਆ ਗਿਆ ਰਿਲੀਜ਼ ਹੋਣ ਤੱਕ ਅਕਾਲ ਤਖਤ ਤੋਂ ਕੌਮ ਦੇ ਜਦੋਂ ਸਾਹਮਣੇ ਆਇਆ, ਜੇ ਤੁਸੀਂ ਉਹ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕੋ। ਹਾਂਜੀ। ਜਿਸ ਵੇਲੇ ਮੈਂ ਆਪਣੀ ਕਿਤਾਬ 500 ਸਾਲਾਂ ਦੀ ਜੰਤਰੀ ਤਿਆਰ ਕੀਤੀ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਤਰੀਕਾਂ ਆ ਉਹਨਾਂ ਨੂੰ ਅੰਗਰੇਜ਼ੀ ਤਰੀਕਾਂ ਦੇ ਵਿੱਚ ਬਦਲਣ ਲਈ 550 ਸਫ਼ੇ ਦੀ ਕਿਤਾਬ, ਤੇ ਉਸ ਵੇਲੇ ਮੈਨੂੰ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹ ਸਾਹਮਣੇ ਆਈਆਂ ਤੇ ਉਹਨਾਂ ਸਮੱਸਿਆ ਨੂੰ ਜਦੋਂ ਮੈਂ ਦੇਖਿਆ ਕਿ ਇਹ ਸਾਡੇ ਲਈ ਤਾਂ ਕੈਲੰਡਰ ਇਹ ਫਿੱਟ ਹੈ ਨਹੀਂ, ਕਿਉਂਕਿ ਗੁਰਬਾਣੀ ਅਨੁਸਾਰ ਜਿਹੜੀਆਂ ਗੁਰਬਾਣੀ ਦੇ ਵਿੱਚ 12 ਬਾਣੀਆਂ 2 ਤੇ ਰੁੱਤੀ ਸਲੋਕ ਬਾਣੀ ਜਿਨ੍ਹਾਂ ਦੇ ਵਿੱਚ ਮਹੀਨਿਆਂ ਤੇ ਰੁੱਤਾਂ ਦਾ ਜ਼ਿਕਰ ਕੀਤਾ ਹੋਇਆ, ਤੇ ਬਿਕਰਮੀ ਕੈਲੰਡਰ ਉਹਨਾਂ ਰੁੱਤਾਂ ਦੇ ਮੁਤਾਬਕ ਠੀਕ ਨਹੀਂ ਉਤਰਦਾ ਤੇ ਦਿਨ ਗਾਂ ਤੋਂ ਗਾਂ ਬਦਲੀ ਜਾ ਰਹੇ, ਰੁੱਤਾਂ ਬਦਲੀ ਜਾ ਰਹੀਆਂ ਹੌਲੀ ਹੌਲੀ। ਤੇ ਜੇ ਇਹੀ ਗੱਲ ਰਹੀ ਤੇ ਜੇ ਗੁਰਬਾਣੀ ਵਿੱਚ ਅਸਾੜ ਦੇ ਮਹੀਨੇ 'ਚ ਗਰਮੀ ਲਿਖੀ ਆ ਤੇ ਜੇ 13,000 ਸਾਲ ਨੂੰ ਅਸਾੜ ਦੇ ਮਹੀਨੇ ਵਿੱਚ ਬਹੁਤ ਜਿੰਨੀ ਠੰਡ ਹੋ ਗਈ ਤਾਂ ਫੇਰ ਉਹ ਗੁਰਬਾਣੀ ਅਨੁਸਾਰ ਕਿਵੇਂ ਰਹੂਗਾ। ਮੈਂ ਤੁਹਾਨੂੰ ਇੱਕ ਮਾੜੀ ਜਿਹੀ ਐਗਜ਼ਾਮਪਲ ਦੇ ਦਿੰਦਾ। ਅੱਜ ਦੀ ਤਰੀਕ ਲੈ ਲਓ, ਅੱਜ 14 ਮਾਰਚ ਆ ਤੇ 1 ਚੇਤ ਆ, ਪਹਿਲੀ ਚੇਤ ਆ। ਬਿਕਰਮੀ ਕੈਲੰਡਰ ਵਿੱਚ ਵੀ ਉਹਨਾਂ ਦੇ ਕੈਲੰਡਰ ਵਿੱਚ ਵੀ ਅੱਜ ਪਹਿਲੀ ਚੇਤ ਹੀ ਆ 14 ਮਾਰਚ ਨੂੰ। 2027 ਸਨ ਦੇ ਵਿੱਚ ਲਿਖ ਲਓ ਇੱਥੇ 15 ਮਾਰਚ ਨੂੰ 1 ਚੇਤ ਹੋ ਜਾਣੀ ਹੈ ਜੀ। ਹਾਂ, ਸੋ ਇਹ ਆ ਸਮੱਸਿਆ। ਉਹਦੇ ਵਿੱਚ ਇਹਦੀਆਂ ਸਾਰੀਆਂ ਚੇਤ ਛੱਡ ਕੇ ਵਿਸਾਖੀਆਂ ਤੇ ਸਾਰੀਆਂ ਜਿਹੜੀਆਂ ਮਹੀਨਿਆਂ ਦੀਆਂ ਆਰੰਭ ਦਾ ਡੇਟਾ ਸਾਰੀਆਂ ਦੀਆਂ ਸਾਰੀਆਂ ਗਾਂ ਚੱਲ ਜਾਣੀਆਂ। 1 ਸਾਲ ਦੇ ਵਿੱਚ 2 ਹਫ਼ਤਿਆਂ ਦਾ ਫਰਕ ਪੈਂਦਾ ਆ। ਮੈਂ 3000 ਸਨ ਦਾ ਕੈਲੰਡਰ ਤਿਆਰ ਕੀਤਾ। ਅੱਜ ਤੋਂ ਦੇਖ ਲਓ ਵੀ ਤੁਸੀਂ ਹੁਣ 2018 ਆ ਤੇ 982 ਸਾਲ ਗਾਂ 3000 ਦਾ। ਉਹ ਕੈਲੰਡਰ ਮੈਂ 20 ਮਾਰਚ 2014 ਨੂੰ ਪੰਜ ਸਿੰਘ ਸਾਹਿਬਾਨ ਨੂੰ ਉੱਥੇ ਦਿਖਾਇਆ। ਅੰਮ੍ਰਿਤਸਰ ਸਾਹਿਬ ਮੈਂ ਗਿਆ, ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਆਹ ਦੇਖੋ ਬਿਕਰਮੀ ਕੈਲੰਡਰ 'ਚ ਕੀ ਹੋਊਗਾ 1000 ਸਾਲ ਨੂੰ। 2 ਹਫ਼ਤੇ ਸਾਰੀਆਂ ਸੰਗਰਾਂਦਾਂ ਜਿਹੜੀਆਂ ਗਾਂ ਚਲੇ ਜਾਣਗੀਆਂ ਤੇ ਨਾਨਕਸ਼ਾਹੀ ਕੈਲੰਡਰ ਵੀ ਨਾਲ ਹੀ ਸੀ ਉਹਦੇ ਵਿੱਚ। ਤੇ ਮੈਂ ਕਿਹਾ ਆਹ ਦੇਖੋ ਨਾਨਕਸ਼ਾਹੀ ਕੈਲੰਡਰ ਦੀ 14 ਮਾਰਚ ਨੂੰ ਹੋਣਾ ਪਹਿਲੀ ਚੇਤ ਤੇ 14 ਅਪ੍ਰੈਲ ਨੂੰ ਪਹਿਲੀ ਵਿਸਾਖ ਹੋਣਾ ਤੇ 3000 ਸਨ ਵਿੱਚ ਵੀ 14 ਤਰੀਕ ਨੂੰ ਅਪ੍ਰੈਲ ਨੂੰ ਵਿਸਾਖੀ ਆ। ਤੇ ਆ ਬਿਕਰਮੀ ਦੀ ਦੇਖ ਲਓ ਤੇ 27 ਅਪ੍ਰੈਲ ਨੂੰ ਵਿਸਾਖੀ ਆ। 2 ਹਫ਼ਤੇ ਗਾਂ ਚਲੇ ਜਾਓ। ਏਦਾਂ ਇਹ ਜਾ ਰਿਹਾ। ਇਹ ਜੋ ਕੁਛ ਮੈਂ ਕਹਿ ਰਿਹਾ ਇਹ ਸਾਇੰਟੀਫਿਕ ਫੈਕਟ ਆ। ਤੇ ਮੈਂ ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਸੀਗੀਆਂ। ਸੋ ਇਹ ਸਮੱਸਿਆ ਸੀ। ਇਹਨਾਂ ਸਮੱਸਿਆ ਤੋਂ ਬਾਅਦ ਮੈਂ ਫਿਰ ਫੈਸਲਾ ਕੀਤਾ ਕਿ ਮੈਂ ਜੋ ਕੁਛ ਕੰਮਕਾਰ ਹੈਗਾ ਉਹ ਸਾਰਾ ਵਿਦਵਾਨਾਂ ਦੇ ਸਾਹਮਣੇ ਰੱਖਾਂ। ਚੰਡੀਗੜ੍ਹ ਮੀਟਿੰਗਸ ਹੋਈਆਂ, ਨਵਾਂ ਕੈਲੰਡਰ ਤਿਆਰ ਕਰਨ ਲਈ ਕਮੇਟੀ ਬਣੀ, ਉਹਦੀਆਂ ਮੀਟਿੰਗਸ ਹੋਈਆਂ, ਫਾਈਲ ਤਿਆਰ ਹੋਈ, ਟੋੜਾ ਸਾਹਿਬ ਨੂੰ ਦਿੱਤੀ ਗਈ ਤੇ ਉਹਨਾਂ ਨੇ ਕੈਲੰਡਰ ਲਾਗੂ ਕਰਨ ਲਈ 1999 ਦੇ ਵਿੱਚ ਹਾਂ ਕਰ ਦਿੱਤੀ ਤੇ ਪਹਿਲੀ ਵਾਰ 1999 ਵਿੱਚ ਕੈਲੰਡਰ ਲਾਗੂ ਹੋਇਆ। ਉਸ ਤੇ ਬਾਅਦ ਫੇਰ ਖੜੋਤ ਆ ਗਈ। ਫਿਰ ਵਿਦਾਂਤੀ ਹੋਣਾ ਦੇ ਸਮੇਂ ਦੂਜੀ ਵਾਰ ਕਮੇਟੀ ਬਣੀ ਤੇ ਉਸ ਕਮੇਟੀ ਦੇ ਵਿੱਚ ਮੈਂ ਵੀ ਸੀ ਆਫਕੋਰਸ। ਤੇ ਫੇਰ ਕੈਲੰਡਰ ਤਿਆਰ ਹੋਇਆ ਤੇ ਸਾਰਾ ਸਿੱਖ ਜਗਤ ਦੇ ਸਾਹਮਣੇ ਆਇਆ। ਤੇ ਐਵੇਂ ਹੀ ਨਹੀਂ, ਮੇਰਾ ਇਹ ਇਕੱਲੇ ਦਾ ਕੰਮ ਨਹੀਂ ਹੈਗਾ। ਇਹ ਠੀਕ ਹੈ, ਮੈਂ ਲੀਡ ਕਰਦਾ ਸੀਗਾ ਸਾਰੀ ਡਿਸਕਸ਼ਨਸ ਨੂੰ ਕਿਉਂਕਿ ਟੈਕਨੀਕਲ ਕੰਮ ਸਾਰਾ ਮੇਰਾ ਹੀ ਸੀਗਾ। ਸੋ ਪਰ ਗਿਆ 10 ਨਾਲ ਹੋਰ ਵਿਦਵਾਨ ਸੀ ਜਿਨ੍ਹਾਂ ਨੇ ਸਾਰਿਆਂ ਨੇ
ਛਾਣਬੀਨ ਕਰਕੇ ਫਿਰ ਅਸੀਂ ਇਹ ਜਿਹੜਾ ਕੈਲੰਡਰ ਤਿਆਰ ਕੀਤਾ ਸੀਗਾ ਜੀ। ਪੁਰੇਵਾਲ ਸਾਹਿਬ, ਜੇ ਅਸੀਂ ਟੈਕਨੀਕਲ ਪਾਰਟ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਦਈਏ, ਜ਼ਿਆਦਾ ਡਿਟੇਲ ਦੇ ਵਿੱਚ ਉਹਦੇ ਵੱਲ ਨੂੰ ਨਾ ਜਾਈਏ, ਪਰ ਜਦੋਂ ਅਸੀਂ ਦੇਖਦੇ ਹਾਂ ਬਿਕਰਮੀ ਕੈਲੰਡਰ ਖਾਸ ਤੌਰ ਤੇ ਭਾਰਤ ਦੇ ਵਿੱਚ ਜਿਹੜਾ ਪ੍ਰਚਲਿਤ ਹੈਗਾ, ਵਰਲਡ ਵਾਈਡ ਜਿਹੜਾ ਈਸਾਈਅਤ ਦਾ ਕੈਲੰਡਰ ਹੈ, ਅਸੀਂ ਉਹਨੂੰ ਨਾਰਮਲੀ ਫੋਲੋ ਕਰਦੇ ਹਾਂ। ਪਰ ਜੇ ਬਿਕਰਮੀ ਕੈਲੰਡਰ ਨਾਲੋਂ ਅਸੀਂ ਵੱਖਰੇ ਹੋਣ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਰਕਾਰ ਹੈਗੀ ਹੈ ਇਸ ਵਕਤ, ਉਹਨਾਂ ਦੀ ਮਦਰ ਆਰਗੇਨਾਈਜੇਸ਼ਨ RSS ਵੱਲੋਂ ਇਸ ਗੱਲ ਦੀ ਕਾਫੀ ਜਿਹੜੀ ਹੈ ਵਿਰੋਧਤਾ ਕੀਤੀ ਗਈ ਜਦੋਂ ਹੀ ਇਹ ਕੈਲੰਡਰ ਲਾਗੂ ਹੋਇਆ, ਉਦੋਂ ਹੀ 2003 ਦੀ ਜੇ ਅਸੀਂ ਗੱਲ ਕਰੀਏ। ਸੋ ਉਹ ਵਿਰੋਧ ਦਾ ਕੀ ਕਾਰਨ ਸਮਝਦੇ ਹੋ? ਉਹਨਾਂ ਨੇ ਕਿਉਂ ਇਸ ਗੱਲ ਦਾ ਵਿਰੋਧ ਕੀਤਾ ਵੀ ਇਹ ਜਿਹੜਾ ਕੈਲੰਡਰ ਵੱਖਰਾ ਨਹੀਂ ਹੋਣਾ ਚਾਹੀਦਾ, ਇਹ ਜਿਹੜਾ ਬਿਕਰਮੀ ਕੈਲੰਡਰ ਦੇ ਅਨੁਸਾਰ ਹੀ ਸਾਰੀਆਂ ਜਿਹੜੀਆਂ ਰਹੁ ਰੀਤਾਂ ਹੈਗੀਆਂ ਨੇ, ਦਿਨ ਮਨਾਏ ਜਾਂਦੇ ਨੇ, ਭਾਵੇਂ ਉਹ ਗੁਰੂ ਸਾਹਿਬਾਨਾਂ ਦੇ ਦਿਨ ਹੋਣ ਜਾਂ ਸੰਗਰਾਂਦ ਤੋਂ ਲੈ ਕੇ ਪੂਰਨਮਾਸ਼ੀ ਤੱਕ ਦੇ ਜਿਹੜੇ ਦਿਨ ਗੁਰਦੁਆਰਿਆਂ 'ਚ ਮਨਾਏ ਜਾਂਦੇ ਆ, ਜਾਂ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ, ਤੇ ਇਹਦਾ ਕੀ ਕਾਰਨ ਹੈ? ਦੇਖੋ ਜੀ, ਮੂਲ ਕਾਰਨ ਤਾਂ ਉਹੋ ਹੀ ਆ ਜਿਹੜਾ ਪਹਿਲੇ ਦਿਨ ਤੋਂ ਚੱਲਿਆ ਆ ਰਿਹਾ ਆ ਕਿ ਉਹ ਸਮਝਦੇ ਕਿ ਸਿੱਖ ਕੌਮ ਜਿਹੜੀ ਆ ਉਹ ਹਿੰਦੂ ਕੌਮ ਦਾ ਪਾਰਟ ਆ ਜੀ। ਅਸੀਂ ਕਹਿੰਦੇ ਵੀ ਅਸੀਂ ਟੋਟਲੀ ਇੰਡੀਪੈਂਡੈਂਟ ਆ ਤੇ ਟੋਟਲੀ ਅਸੀਂ ਹਿੰਦੂ ਧਰਮ ਨਾਲੋਂ ਵੱਖਰੇ ਆ ਤੇ ਸਾਡਾ ਸਭ ਕੁਝ ਵੱਖਰਾ ਹੈ ਤੇ ਸਾਡਾ ਕੈਲੰਡਰ ਵੀ ਹੁਣ ਵੱਖਰਾ ਹੋ ਗਿਆ ਹੈ। ਉਹਨਾਂ ਨੂੰ ਇਹ ਬੜਾ ਦੁੱਖ ਲੱਗਦਾ ਹੈ ਕਿ ਇਹ ਕੈਲੰਡਰ ਸਾਨੂੰ ਇੱਕ ਸੈਪਰੇਟ ਨੇਸ਼ਨ ਦੇ ਤੌਰ ਤੇ ਐਸਟੈਬਲਿਸ਼ ਕਰਦਾ ਹੈ ਕਿ ਸਿੱਖ ਜੁਦੀ ਕੌਮ ਆ ਜੀ। ਮੇਨਲੀ ਇਹੀ ਸੀ ਜੀ। ਪੁਰੇਵਾਲ ਸਾਹਿਬ, ਇਹਦੀ ਜੇ ਅਸੀਂ ਡਿਟੇਲ ਦੇ ਵਿੱਚ ਜਾਣਾ ਹੋਵੇ ਤੇ ਵੱਖਰੇਵੇਂ ਕੀ ਹੈਗੇ ਆ ਬਿਕਰਮੀ ਕੈਲੰਡਰ ਦੇ ਵਿੱਚ ਤੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ? ਕੀ ਵੱਖਰਾਪਣ ਹੈ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਜਦੋਂ ਅਸੀਂ ਸਿੱਖ ਸੰਗਤਾਂ ਤੱਕ ਜੇ ਇਹ ਗੱਲ ਪਹੁੰਚਾਉਣੀ ਹੋਵੇ? ਹਾਂਜੀ, ਬੜੀਆਂ ਸਿੰਪਲ ਗੱਲਾਂ ਆ। ਪਹਿਲਾਂ ਤਾਂ ਮੈਂ ਉਹ ਕੈਲੰਡਰ ਜਿਹੜਾ ਇਸ਼ੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਦਿਨ ਪਹਿਲਾਂ ਜਥੇਦਾਰ ਸਾਹਿਬ ਨੇ ਕੀਤਾ, ਉਸ ਦੇ ਉੱਪਰ ਲਿਖਿਆ ਆ ਸੰਮਤ 550 ਨਾਨਕਸ਼ਾਹੀ ਕੈਲੰਡਰ। ਇਹਦਾ ਮਤਲਬ ਕੈਲੰਡਰ ਨਾਨਕਸ਼ਾਹੀ ਨਹੀਂ, ਸੰਮਤ ਜਿਹੜਾ ਨਾਨਕਸ਼ਾਹੀ 500 ਆ ਉਹਦਾ ਕੈਲੰਡਰ ਆ ਤੇ ਵਿੱਚ ਉਹਦੇ ਸਾਰੀਆਂ ਤਰੀਖਾਂ 100% ਗੁਰੂ ਸਾਹਿਬਾਂ ਦੀਆਂ, ਹੋਰ ਬਿਕਰਮੀ ਕੈਲੰਡਰ ਦੀਆਂ, ਉਹ ਹਿੰਦੂ ਜੰਤਰੀ ਜਿਹੜੀ ਆ ਉਹਨਾਂ ਦੀ ਕੱਢ ਕੇ ਦੇਖ ਲਓ ਤੇ ਨਾਲ ਤਰੀਖਾਂ ਮਿਲਾ ਕੇ ਦੇਖ ਲਓ। ਸੁਦੀ ਵਧੀਆਂ ਵਾਲਾ ਕੈਲੰਡਰ ਆ 100%। ਜਦੋਂ ਇਹ ਕਹਿੰਦੇ ਸੀ ਤੁਸੀਂ ਵੀ ਲਫ਼ਜ਼ ਵਰਤੇ ਕੈਲੰਡਰ ਵਿੱਚ ਸੋਧ ਕੀਤੀ, ਕੋਈ ਸੋਧ ਨਹੀਂ ਸੀ ਹੋਈ। ਸੋਧ ਤਾਂ ਹੁੰਦੀ ਹੈ ਕੋਈ ਚੀਜ਼ ਗਲਤ ਫੜੋ ਤੇ ਉਸ ਨੂੰ ਸਹੀ ਕਰ ਲਓ, ਉਹਨੂੰ ਸੋਧ ਕਿਹਾ ਜਾਂਦਾ ਹੈ। ਜੇ ਨਵੀਂ ਚੀਜ਼ ਜਿਹੜੀ ਅਸੀਂ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਬਣਾਈ ਤੇ ਅਪਣਾਈ ਤੇ ਉਹ ਤੁਸੀਂ ਉਹਨੂੰ ਛੱਡ ਕੇ ਨਵੀਂ ਨੂੰ ਮੁੜ ਕੇ ਪੁਰਾਣੀ ਚੱਲ ਜਾਓ, ਨਵੀਂ ਦੀ ਸੋਧ ਥੋੜ੍ਹਾ ਹੁੰਦੀ ਆ। ਉਹ ਤਾਂ ਬੈਕਵਰਡ ਸਟੈਪ ਹੁੰਦਾ ਹੈ ਵੀ ਅਸੀਂ ਮੁੜ ਕੇ ਉੱਥੇ ਹੀ ਚਲੇ ਗਏ ਜਿੱਥੋਂ ਸ਼ੁਰੂ ਹੋਏ ਸੀਗੇ ਜੀ। ਸੋ ਕੈਲੰਡਰ ਨਾਨਕਸ਼ਾਹੀ ਦੇ ਵਿੱਚ ਕੋਈ ਸੋਧ ਸਾਧਨ ਹੈ ਨਹੀਂ ਤੇ 100% ਉਹਨਾਂ ਨੂੰ ਲਿਖਣਾ ਇਹ ਚਾਹੀਦਾ ਸੀਗਾ ਨਾਨਕਸ਼ਾਹੀ 550 ਸੰਮਤ ਬਿਕਰਮੀ ਕੈਲੰਡਰ। ਨਾਨਕਸ਼ਾਹੀ ਦਾ ਲਫ਼ਜ਼ ਸਿਰਫ ਸੰਮਤ ਲਈ ਵਰਤਣਾ ਚਾਹੀਦਾ, ਨਾਲ ਦੁਨੀਆ ਨੂੰ ਇਹ ਦੱਸਣਾ ਚਾਹੀਦਾ ਵੀ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਆ, ਇਸ ਦੇ ਵਿੱਚ ਕੋਈ ਤਰੀਕ ਨਾਨਕਸ਼ਾਹੀ ਕੈਲੰਡਰ ਦੀ ਨਹੀਂ ਹੈ ਜੀ। ਪੁਰੇਵਾਲ ਸਾਹਿਬ, ਜਦੋਂ ਤੁਸੀਂ ਇਹ ਸਾਰੇ ਪਾਰਟ ਨੂੰ ਲੀਡ ਕੀਤਾ ਹੈ, ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ 2003 ਦੇ ਵਿੱਚ ਤੇ ਕੌਮ ਨੇ ਉਹਨੂੰ ਪ੍ਰਵਾਨਤਾ ਵੀ ਦਿੱਤੀ ਹੈ। ਦੁਨੀਆ ਭਰ ਦੇ ਵਿੱਚ ਜਿਹੜੇ ਦਿਹਾੜੇ ਹੈਗੇ ਆ ਸਿੱਖ ਕੌਮ ਦੇ ਨਾਲ ਸੰਬੰਧਿਤ ਉਸੇ ਮੁਤਾਬਕ ਮਨਾਏ ਜਾਣੇ ਜਿਹੜੇ ਨੇ ਉਹ ਸ਼ੁਰੂ ਹੋਏ ਨੇ, ਤਾਂ ਇਹਦਾ ਕੀ ਕਾਰਨ ਬਣਿਆ ਕਿ ਜਿਹੜਾ ਇਹ ਦੁਬਾਰਾ ਤੁਸੀਂ ਹੁਣ ਸਟੈਪ ਬੈਕ ਕਹਿ ਰਹੇ ਹੋ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਜਥੇਦਾਰ ਥਾਪੇ ਗਏ ਉਹਨਾਂ ਵੱਲੋਂ ਵਾਪਸ ਸਟੈਪ ਬੈਕ ਉਸੇ ਕੈਲੰਡਰ ਤੇ ਜਾ ਕੇ ਕੀਤਾ ਗਿਆ? ਇਹਦੇ ਪਿੱਛੇ ਕੀ ਕਾਰਨ ਹੈ? ਕਿਹੜੀਆਂ ਤਾਕਤਾਂ ਇਹਦੇ ਪਿੱਛੇ ਕੰਮ ਕਰ ਰਹੀਆਂ ਨੇ? ਪਿੱਛੇ ਉਹੀ ਤਾਕਤਾਂ ਕਰ ਰਹੀਆਂ ਜਿਹੜੀਆਂ ਪਹਿਲੇ ਦਿਨ ਤੋਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਕੈਲੰਡਰ ਨੂੰ ਲਾਗੂ ਨਹੀਂ ਹੋਣ ਦੇਣਾ ਨਾਨਕਸ਼ਾਹੀ ਨੂੰ। ਸੁਦਰਸ਼ਨ ਉਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਸੀਗਾ ਤੇ ਉਹ ਵੇਦਾਂਤੀ ਸਾਹਿਬ ਨੂੰ ਵੀ ਇੱਕ ਜਥਾ ਮਿਲਿਆ ਸੀ RSS ਦਾ ਵੀ ਤੁਸੀਂ ਜੀ ਆਪਣੇ ਕੈਲੰਡਰ ਦੀਆਂ ਸੰਗਰਾਂਦਾਂ ਬਦਲ ਦਿਓ, ਬਿਕਰਮੀ ਦੀਆਂ ਰੱਖ ਲਓ। ਤੇ ਵੇਦਾਂਤੀ ਸਾਹਿਬ ਨੇ ਜਵਾਬ ਦੇ ਦਿੱਤਾ ਸੀ, ਉਹ ਕਹਿੰਦੇ ਸਾਡੇ ਵਿਦਵਾਨਾਂ ਦਾ ਜਿਹੜਾ ਰეკਮੈਂਡੇਸ਼ਨ ਆ ਅਸੀਂ ਉਹਨੂੰ ਐਕਸੈਪਟ ਕੀਤਾ ਆ। ਸੋ ਅਸੀਂ ਨਹੀਂ, ਹਾਂਜੀ। ਤੇ ਬਾਕੀ ਜਿਹੜਾ ਇਹ ਕੈਲੰਡਰ ਆ ਤੁਸੀਂ ਕਿਹਾ ਸੀ ਵੀ ਇਹਨਾਂ ਦਾ ਫਰਕ ਕੀ ਆ, ਮੈਂ ਬੜਾ ਸਿੰਪਲ ਜਿਹਾ ਫਰਕ ਦੱਸ ਦਿੰਦਾ ਆ ਕਿ ਬਿਕਰਮੀ ਕੈਲੰਡਰ ਦੇ ਵਿੱਚ ਮਹੀਨੇ ਜਿਹੜੇ ਆ
ਉਹਨਾਂ ਦਾ ਦਿਨ 29 ਵੀ ਹੋ ਸਕਦੇ, 30 ਵੀ ਹੋ ਸਕਦੇ, 31 ਵੀ ਹੋ ਸਕਦੇ ਤੇ 32 ਵੀ ਹੋ ਸਕਦੇ ਆ ਜੀ। ਨਾਨਕਸ਼ਾਹੀ ਕੈਲੰਡਰ ਵਿੱਚ ਸਿਰਫ 2 ਕਿਸਮ ਦੇ ਮਹੀਨੇ ਆ, ਜਾਂ 30 ਦਿਨਾਂ ਦਾ ਮਹੀਨਾ ਹੋ ਜਾਂ 31 ਦਾ ਜੀ। ਹਾਂ, ਦੂਜਾ ਵਰਗ ਸਾਡਾ ਲੀਪ ਈਅਰ ਜਿਹੜਾ ਆ ਉਸ ਦਾ ਆਖਰੀ ਦਿਨ ਫੱਗਣ ਦੇ ਸਾਲ ਦਾ ਆਖਰੀ ਦਿਨ ਹੋਊਗਾ। ਜਦੋਂ ਵੀ ਲੀਪ ਦਾ ਸਾਲ ਆਵੇ ਤੇ ਫੱਗਣ ਜਿਹੜਾ ਉਹ 30 ਦੇ ਤਾਂ 31 ਹੋ ਜਾਊ, 31 ਦਿਨਾਂ ਦਾ ਹੋ ਜਾਊਗਾ। ਤੇ ਬਾਕੀ ਜਿਹੜੇ ਗੁਰਪੁਰਬ ਅਸੀਂ ਸੂਰਜੀ ਤਰੀਕਾਂ ਦੇ ਮੁਤਾਬਕ, ਜਿਵੇਂ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਅਸੀਂ 23 ਪੋਹ ਦਾ ਮਿਥਿਆ ਆ, ਤੇ ਅਸੀਂ 5 ਜਨਵਰੀ ਦਾ ਨਹੀਂ ਮਿਥਿਆ, ਅਸੀਂ 23 ਪੋਹ ਦਾ ਮਿਥਿਆ। ਤੇ 23 ਪੋਹ 5 ਜਨਵਰੀ ਨੂੰ ਆਉਂਦੀ ਸਾਡੇ ਕੈਲੰਡਰ ਵਿੱਚ। ਸਾਡੇ ਤੇ ਉਹ ਥੋਪਿਆ ਜਾਂਦਾ, ਦੇਖੋ ਜੀ ਇਹਨਾਂ ਨੇ 5 ਜਨਵਰੀ ਕਰਤੀ। ਜਿਸ ਵੇਲੇ ਸੁਦੀਆਂ ਵਧੀਆਂ ਦੇ ਹਿਸਾਬ ਨਾਲ ਕਦੇ ਉਹਨਾਂ ਦੀ 14 ਜਨਵਰੀ ਆ ਜਾਂਦੀ ਹੈ, ਕਦੇ 28 ਦਸੰਬਰ ਆ ਜਾਂਦਾ ਆ, ਤੇ ਕਦੇ 20 ਜਨਵਰੀ ਆ ਜਾਂਦੀ ਆ। ਉਦੋਂ ਇਹਨਾਂ ਨੂੰ ਚੇਤੇ ਨਹੀਂ ਆਉਂਦਾ ਵੀ 22 ਦਸੰਬਰ ਸੀ। ਤੇ ਜਦੋਂ ਸਾਡਾ 23 ਪੋਹ 5 ਜਨਵਰੀ ਨੂੰ ਆ ਜਾਵੇ, ਫਿਰ ਕਹਿੰਦੇ ਦੇਖੋ ਜੀ ਉਹ ਤਾਂ 22 ਦਸੰਬਰ ਸੀ। ਇਸ ਤਰ੍ਹਾਂ ਦੀ ਢਕੌਂਸਲੇ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਰੀਜ਼ਨ ਜਿਹੜੇ ਆ ਟੋਟਲੀ ਯੂਜ਼ਲੈਸ ਹੈਗੇ ਆ। ਤੇ ਇਹ ਆ ਵੀ ਉਹ ਬਿਕਰਮੀ ਕੈਲੰਡਰ ਨੂੰ ਛੱਡਣਾ ਨਹੀਂ ਚਾਹੁੰਦੇ। ਵਿਰੋਧੀ ਗੱਲ ਤਾਂ ਵਿੱਚੋਂ ਬਾਟਮ ਲਾਈਨ ਇਹ ਆ, ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੋਈ ਨੁਕਸ ਨਹੀਂ। ਨਾਨਕਸ਼ਾਹੀ ਕੈਲੰਡਰ ਬਿਲਕੁਲ ਜੇ ਹੈ, ਇਹਦੇ ਵਿੱਚ ਤਾਂ ਉਹ 3 ਤਰੀਕਾਂ ਫਿਕਸ ਕਰਨ ਵਾਲੀਆਂ ਜਿਹੜੀਆਂ ਕਿ ਵੇਦਾਂਤੀ ਸਾਹਿਬ ਨੇ ਕਿਹਾ ਸੀ 2003 ਵਿੱਚ ਇਹਨਾਂ ਨੂੰ ਪੁਰਾਣੇ ਕੈਲੰਡਰ ਮੁਤਾਬਕ ਰਵਾਇਤੀ ਤਰੀਕਾ ਰਹਿਣ ਦਿਓ। ਬੰਦੀ ਛੋੜ ਦਿਵਸ, ਹੋਲਾ ਮਹੱਲਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਕੱਤਕ ਦੀ ਪੂਰਨਮਾਸ਼ੀ ਦਾ। ਤੇ ਉਹ 3 ਤਰੀਕਾਂ ਫਿਰ ਬਦਲ ਕੇ ਹੁਣ ਆਉਂਦੀਆਂ। ਉਹਨਾਂ ਨੂੰ ਤਾਂ ਆਉਣਾ ਹੀ ਬਦਲ ਕੇ ਆ। ਉਹਨਾਂ ਨੇ ਸਾਨੂੰ ਉਹੀ ਸਮੱਸਿਆ ਦੇਣੀ ਹੈ ਜਿਹੜੀ ਉਹ ਪਹਿਲਾਂ ਅਸੀਂ ਕਹਿੰਦੇ ਸੀਗੇ ਵੀ ਇਸ ਸਮੱਸਿਆ ਨੂੰ ਅਸੀਂ ਹੱਲ ਕਰਨਾ। ਪਰ ਅਸੀਂ ਉਹ ਤਰੀਕਾਂ ਵੀ ਕੱਢੀ ਆ। 1999 ਵਾਲਾ ਜਿਹੜਾ ਕੈਲੰਡਰ ਆ ਉਸ ਦੇ ਵਿੱਚ 14 ਮਾਰਚ ਨੂੰ ਅਸੀਂ ਹੋਲਾ ਮਹੱਲਾ ਪਰਮਾਨੈਂਟਲੀ ਫਿਕਸ ਕਰ ਦਿੱਤਾ ਸੀ। ਸੋ ਇਸ ਤਰ੍ਹਾਂ ਅਸੀਂ ਹੋਲੇ ਮਹੱਲੇ ਨੂੰ ਗਾਂਹ ਤੋਂ ਬਦਲ ਤੋਂ ਰੋਕ ਸਕਦੇ ਆ। ਨਵੇਂ ਸਾਲ ਦੇ ਦਿਹਾੜੇ ਦੇ ਤੌਰ ਤੇ ਮਨਾ ਸਕਦੇ ਆ। ਅੱਜ ਜੇ ਨਿਊ ਈਅਰ ਡੇ ਆ ਆਪਣਾ, ਤੇ ਆਪਾਂ ਅੱਜ ਸਾਰਾ ਨਿਊ ਈਅਰ ਡੇ ਤੇ ਜੇ ਹੋਲੇ ਮਹੱਲੇ ਦੇ ਜਲਸੇ ਜਲੂਸ ਨਿਕਲਦੇ ਇੱਥੇ ਤਾਂ ਕਿੰਨੀ ਚੰਗੀ ਗੱਲ ਸੀ। ਉਹ ਵੀ ਨਗਰ ਕੀਰਤਨ ਹੁੰਦੇ। ਤੇ ਇਹ ਵੀ ਮੈਂ ਗੱਲ ਦੱਸ ਦਵਾਂ, ਅੱਜ ਦੀ ਹੋਰ ਇੱਕ ਤਾਰੀਖ ਵਿੱਚ ਇੱਕ ਹੋਰ ਡੇਟ ਆ, ਉਹ ਹੈ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਆ। ਤੇ ਸੋ ਇਹ 2 ਤਰੀਕਾਂ ਸਾਈਮਲਟੇਨੀਅਸਲੀ ਹੈਗੀਆਂ। ਗੁਰੂ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਵਧਾਈਆਂ ਬਹੁਤ। ਤੇ ਜੇ ਹੋਲਾ ਮਹੱਲਾ ਵੀ ਜੋੜ ਦਿੰਦੇ ਤੇ ਫਿਰ ਟ੍ਰਿਪਲ ਹੋ ਜਾਣੀ ਸੀ ਵਧਾਈ ਇਸੇ ਤਰੀਕ ਤੇ। ਹਾਂਜੀ, ਆਪਣਾ ਜਿਹੜਾ ਕੈਲੰਡਰ ਬਿਲਕੁਲ ਸਰਲ ਆ। ਤੇ ਮੈਂ ਇਸ ਗੁਰੂ ਹਰਿਰਾਏ ਸਾਹਿਬ ਦੇ ਗੁਰਗੱਦੀ ਦਿਵਸ ਤੇ ਥੋੜੀ ਜਿਹੀ ਗੱਲ ਕਰ ਲੈਣਾ ਜੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਜੋਤੀ ਜੋਤ ਸਮਾਉਣ ਦੀ ਤਰੀਕ ਹੈਗੀ ਆ, ਉਹ ਚੇਤ ਸੁਦੀ 5ਵੀਂ ਆ। ਤੇ ਉਸ ਚੇਤ ਸੁਦੀ 5ਵੀਂ ਆ, ਤੇ ਉਸ ਤੋਂ 5 ਦਿਨ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਿਰਾਏ ਸਾਹਿਬ ਨੂੰ ਗੁਰਗੱਦੀ ਦੇ ਕੇ ਅਗਿਆਤਵਾਸ ਹੁੰਦੇ ਆ, ਇਕਾਂਤ ਵਿੱਚ ਜਾਂਦੇ ਆ। ਤੇ ਉਹ 5 ਦਿਨ ਪਹਿਲਾਂ ਜਿਹੜੀ ਤਰੀਕ ਆ ਉਹ 1644 ਦੀ ਚੇਤ ਦੀ ਸੰਗਰਾਂਦ ਆ। ਇੱਕ ਚੇਤ ਇਤਿਹਾਸ ਵਿੱਚ ਕੱਢ ਕੇ ਦੇਖ ਲਓ। ਇੱਕ ਚੇਤ ਸੰਗਰਾਂਦ ਵਾਲੇ ਦਿਨ, ਉਸ ਦਿਨ ਮੱਸਿਆ ਤੇ ਅਮਾਵਸ ਵੀ ਸੀ। ਤੇ ਉਹ ਤਰੀਕ ਅਸੀਂ ਇੱਕ ਚੇਤ ਹੀ ਰੱਖੀ ਆ। ਜਿਹੜੀਆਂ ਨਾਨਕਸ਼ਾਹੀ ਕੈਲੰਡਰ ਵਿੱਚ ਤਰੀਕਾਂ ਆ ਉਹ ਸਾਰੀਆਂ ਸੂਰਜੀਆਂ ਜਿਹੜੀਆਂ ਸਾਨੂੰ ਮਿਲਦੀਆਂ ਆ ਇਤਿਹਾਸ 'ਚ, ਉਹਨਾਂ ਨੂੰ ਪੜ੍ਹ ਕੇ ਅਸੀਂ ਰੱਖਿਆ। ਸੋ 6 ਚੇਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਨੇ। ਤੇ ਤੁਸੀਂ ਜੇ ਨਾਨਕਸ਼ਾਹੀ ਕੈਲੰਡਰ ਤੁਹਾਡੇ ਕੋਲ ਇੱਥੇ ਕਿਸੇ ਗੁਰੂ ਘਰ ਵੱਲੋਂ ਛਪਿਆ ਤਾਂ ਉਹ 'ਚ ਦੇਖ ਲਓ ਵੀ 6 ਚੇਤ 19 ਮਾਰਚ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਦਾ ਦਿਹਾੜਾ ਦੇ ਦਿੱਤਾ। ਸੋ ਇਹ ਫਜ਼ੂਲ ਨਾਨਕਸ਼ਾਹੀ ਕੈਲੰਡਰ ਤੇ ਇਤਰਾਜ਼ ਕਰ ਰਹੇ ਨੇ ਇਹ ਲੋਕ। ਤੇ ਚਾਹੁੰਦੇ ਨਹੀਂ ਆਪਣੇ ਆਪ ਨੂੰ, ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਜਿਹੜੇ ਨਾਨਕਸ਼ਾਹੀ ਕੈਲੰਡਰ ਨੂੰ ਸਪੋਰਟ ਨਹੀਂ ਕਰਦੇ। ਉਹ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਇੱਕ ਪਾਸੇ ਤਾਂ ਤੁਸੀਂ 25 ਕਾਨਸਟੀਟਿਊਸ਼ਨ ਦੀ ਧਾਰਾ 25 ਤੇ ਕਰਦੇ ਆ ਵੀ ਉਹ ਸੋਧ ਲਿਆਓ ਤੇ ਅਸੀਂ ਜੁੜੀ ਕੌਮ ਤੇ
ਜੇ ਤੁਸੀਂ ਇਹ ਕਰੋ ਸੋਧ ਹੋ ਜਾਂਦੀ ਤੇ ਉਹ ਕਹਿਣਗੇ ਨਾ ਲੋਕ ਜਿਨ੍ਹਾਂ ਨੂੰ ਸੋਧ ਕਰਨ ਲਈ ਕਹਿੰਦੇ ਕੈਲੰਡਰ ਤਾਂ ਤੁਸੀਂ ਸਾਡਾ ਵਰਤਦੇ ਆ ਜੀ, ਆਪਣੇ ਆਪ ਨੂੰ ਕਹਿੰਦੇ ਅਸੀਂ ਵੱਖਰੇ ਆ ਜੀ। ਪੁਰੇਵਾਲ ਸਾਹਿਬ, ਜੀ ਜਿਵੇਂ ਅਸੀਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹਾਂ, ਜਿਵੇਂ ਪਹਿਲਾਂ ਠੀਕ ਸੀਗਾ 2003 ਤੋਂ ਜਿਹੜਾ ਬਾਅਦ ਦਾ ਟਾਈਮ ਪੀਰੀਅਡ ਸੀ, ਪਰ ਜਦੋਂ ਦੇ ਦੋ ਨਾਨਕਸ਼ਾਹੀ ਕੈਲੰਡਰ ਇੱਕ ਜਿਹੜੇ ਹੈਗੇ ਆ ਓਰੀਜਨਲ ਨੂੰ ਫੋਲੋ ਕਰ ਰਹੇ ਆ, ਭਾਵੇਂ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਯੂਰਪ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਇੱਥੇ ਨਾਰਥ ਅਮਰੀਕਾ ਦੇ ਵਿੱਚ ਵੀ ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ ਆ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਫੋਲੋ ਕਰਦੇ ਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਹੈਗਾ, ਜਿਵੇਂ ਤੁਸੀਂ ਦੱਸਦੇ ਹੋ ਵੀ ਬਿਕਰਮੀ ਕੈਲੰਡਰ ਦੇ ਅਨੁਸਾਰ, ਉਸ ਨੂੰ ਫੋਲੋ ਕਰਦੇ ਆ। ਸੋ ਜਿਹੜੀਆਂ ਇਹ ਦੋ ਲਾਈਨਸ ਇਸ ਵਕਤ ਚੱਲ ਰਹੀਆਂ ਨੇ, ਸਿੱਖ ਸੰਗਤਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਇਹ ਦੁਵਿਧਾ ਵੀ ਹੈ। ਦੋ ਜਿਹੜੇ ਦਿਹਾੜੇ ਨੇ ਉਹ ਇੱਕੋ ਦਿਹਾੜਾ ਦੋ ਸਮਿਆਂ ਦੇ ਵਿੱਚ ਮਨਾਇਆ ਜਾਂਦਾ ਹੈ, 2 ਦਿਨਾਂ ਦੇ ਵਿੱਚ ਮਨਾਇਆ ਜਾਂਦਾ। ਸੋ ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ? ਜਿਹਦੀ ਅਸੀਂ ਸੋਲੂਸ਼ਨ ਦੀ ਗੱਲ ਕਰਨੀ ਹੋਵੇ ਤਾਂ ਕਿਵੇਂ ਉਹਦਾ ਸੋਲੂਸ਼ਨ ਕਿਵੇਂ ਲੱਭਿਆ ਜਾ ਸਕਦਾ ਤੇ ਸਿੱਖ ਸੰਗਤਾਂ ਉਹਦੇ ਵਿੱਚ ਕਿਵੇਂ ਕੰਟਰੀਬਿਊਟ ਕਰ ਸਕਦੀਆਂ ਨੇ? ਦੇਖੋ ਜੀ, ਅਸੀਂ ਤਾਂ ਸੋਲੂਸ਼ਨ ਦਿੱਤਾ ਸੀਗਾ। ਜਿਹੜਾ 2003 ਵਿੱਚ ਕੈਲੰਡਰ ਤਿਆਰ ਕੀਤਾ ਉਹ ਦੁਬਿਧਾ ਨੂੰ ਹਟਾਉਣ ਵਾਸਤੇ ਹੀ ਸੀਗਾ। 2003 ਤੋਂ ਪਹਿਲਾਂ 1999 ਤੋਂ ਪਹਿਲਾਂ ਮੈਂ ਜਦੋਂ ਵਿਚਰਦਾ ਸੀ, ਆਪਣੇ ਕਲਕੱਤਾ ਸਾਹਿਬ ਗੁਜ਼ਰ ਗਏ ਅਨਫੋਰਚੂਨੇਟਲੀ, ਥੋੜੇ ਜਿਹੇ ਦਿਨ ਹੋਏ ਆ। ਸਰਦਾਰ ਮਨਜੀਤ ਸਿੰਘ ਕਲਕੱਤਾ ਉਹ ਸੈਕਟਰੀ ਹੁੰਦੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਨੂੰ ਮੈਂ ਬਹੁਤ, ਜਦੋਂ ਸੈਕਟਰੀ ਸੀ ਉਦੋਂ ਮਿਲਿਆ ਸੀਗਾ, ਤੇ ਉਹਨਾਂ ਨੇ ਮੈਨੂੰ ਕਿਹਾ ਸੀ, ਪੁਰੇਵਾਲ ਸਾਹਿਬ ਆਹ ਜਿਹੜੀ ਸਮੱਸਿਆ, ਕਦੇ ਸਾਲ 'ਚ 2 ਗੁਰਪੁਰਬ ਆਵਾ, ਕਿਸੇ ਸਾਲ 'ਚ ਹੈ ਹੀ ਨਹੀਂ ਗੁਰਪੁਰਬ, ਇਹ ਦੂਰ ਹੋ ਸਕਦੀ ਆ। ਮੈਂ ਕਿਹਾ ਜ਼ਰੂਰ ਦੂਰ ਹੋ ਸਕਦੀ। ਉਸ ਵੇਲੇ ਮੇਰੇ ਕੋਲ 500 ਸਾਲਾਂ ਮੇਰੀ ਜਿਹੜੀ ਜੰਤਰੀ ਸੀ ਉਹਦਾ ਖਰੜਾ ਤਿਆਰ ਸੀ, ਅਜੇ ਛਪੀ ਨਹੀਂ ਸੀ, ਉਹ ਉਹਨਾਂ ਨੂੰ ਮੈਂ ਦਿਖਾਈ ਸੀਗੀ। ਸੋ ਅਸੀਂ ਤਾਂ ਦੁਬਿਧਾ ਦੂਰ ਕੀਤੀ ਆ। ਜਿਹੜੇ ਦੁਬਿਧਾ ਚੋਂ ਨਿਕਲਣਾ ਨਾ ਚਾਹੁੰਦੇ ਹੋਣ ਤਾਂ ਉਹਨਾਂ ਨੂੰ ਕਿੱਦਾਂ ਕੱਢੀਏ ਜੀ? ਹਾਂ, ਸੋ ਜਿਹੜੇ 2 ਗੁਰਪੁਰਬਾਂ ਦੇ ਆ, ਪਹਿਲਾਂ ਤਾਂ ਸੰਗਤਾਂ ਨੂੰ, ਮੇਰਾ ਖਿਆਲ ਆ ਵੀ 90% ਸੰਗਤਾਂ ਨੂੰ ਇਹ ਭੁਲੇਖਾ ਹੈ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਕੈਲੰਡਰ ਉਹ ਨਾਨਕਸ਼ਾਹੀ ਹੈ, ਜਦਕਿ ਉਹ ਬਿਕਰਮੀ ਕੈਲੰਡਰ ਆ, ਨਾਨਕਸ਼ਾਹੀ ਨਹੀਂ ਜੀ। ਤੇ ਉਹ ਭੁਲੇਖਾ ਦੂਰ ਕਰਨਾ ਚਾਹੀਦਾ ਸਾਰੇ ਮੀਡੀਆ ਰਾਹੀਂ, ਪ੍ਰਚਾਰ ਰਾਹੀਂ, ਕਿ ਭਾਈ ਸਾਡਾ ਕੈਲੰਡਰ ਜਿਹੜਾ ਨਾਨਕਸ਼ਾਹੀ ਉਹ ਇੱਕੋ ਹੀ ਹੈ, 2 ਕੈਲੰਡਰ ਨਹੀਂ, ਉਹਦੇ ਵਿੱਚ 2 ਗੁਰਪੁਰਬ ਨਹੀਂ ਹੈਗੇ। 2 ਤਾਂ ਹੁੰਦੇ ਆ ਜੇ ਤੁਸੀਂ ਉਹਨੂੰ ਬਿਕਰਮੀ ਨੂੰ ਬਿਨਾਂ ਛੱਡੋ ਤੇ ਨਾਨਕਸ਼ਾਹੀ ਚ ਵੀ ਬਣਾਓ ਜੀ ਜੀ। ਹਾਂਜੀ, ਉਹ ਤਾਂ ਬਿਕਰਮੀ ਕੈਲੰਡਰ ਛੱਡਣਾ ਹੀ ਪੈਣਾ ਸਾਨੂੰ। ਆਪਣੇ ਕੈਲੰਡਰ ਦੀਆਂ ਜੇ ਸਾਰੇ ਮਹੀਨਿਆਂ ਨੂੰ ਰੁੱਤਾਂ ਵਿੱਚ ਸਥਿਰ ਰੱਖਣਾ ਸਦਾ ਵਾਸਤੇ, ਤੇ ਫਿਰ ਨਾਨਕਸ਼ਾਹੀ ਕੈਲੰਡਰ ਦੇ 12 ਮਹੀਨੇ ਦੇ ਆਰੰਭ ਦੀਆਂ ਤਰੀਕਾਂ ਉਹ ਇਸੇ ਤਰ੍ਹਾਂ ਨਿਸ਼ਚਿਤ ਕਰਨੀਆਂ ਪੈਣੀਆਂ ਸੀ ਜੀ। ਪੁਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ। ਇੱਕ ਮਿੰਟ ਲੈਣਾ ਚਾਹੁੰਦਾ ਹੋਰ ਜੀ ਤੁਹਾਡੇ ਕੋਲ ਜੀ। ਬਿਲਕੁਲ ਜ਼ਰੂਰ। ਇੱਕ ਤਾਂ ਇਹ ਜੀ ਕਿ ਮੇਰੀ ਸਾਈਟ ਹੈਗੀ ਆ purewal.biz PUREWAL.BIZ biz ਤੇ ਉਹ ਤੇ ਜਾ ਕੇ ਬਹੁਤ ਕੁਛ ਇਨਫੋਰਮੇਸ਼ਨ ਆ, ਕੈਲੰਡਰ ਕਿਉਂ ਬਣਿਆ, ਗੁਰਬਾਣੀ ਅਨੁਸਾਰ ਕਿਵੇਂ ਕੈਲੰਡਰ ਦਾ, ਜਿਹੜਾ ਨੇ ਮੇਰੇ ਤੇ ਇਤਰਾਜ਼ ਕੀਤੇ ਉਹਨਾਂ ਦੇ ਜਵਾਬ, ਸਭ ਕੁਝ ਉਹਦੇ ਵਿੱਚ ਹੈਗਾ ਜੀ। ਤੇ ਦੂਜਾ ਐਪ ਜਿਹੜੀ ਆ ਉਹ ਬਣ ਚੁੱਕੀ ਆ ਮੂਲ ਨਾਨਕਸ਼ਾਹੀ ਕੈਲੰਡਰ ਤੇ 2 ਐਪਸ ਅਵੇਲੇਬਲ ਹੈਗੀਆਂ, ਉਹ ਆਪਣੇ ਡਾਊਨਲੋਡ ਕਰ ਸਕਦੇ ਹੋ ਸਾਰੇ ਸੈੱਲ ਫੋਨਾਂ ਤੇ ਜੀ। ਤੇ ਤੀਜੀ ਗੱਲ ਇਹ ਆ ਕਿ ਮੇਰਾ ਜਿਹੜਾ ਫੋਨ ਆ ਜਿਹਨੂੰ ਮਰਜ਼ੀ ਦਿਓ, ਇੱਥੇ ਅਨਾਉਂਸ ਕਰੋ, ਕਿਸੇ ਨੂੰ ਵੀ ਕੈਲੰਡਰ ਤੇ ਜਿਹੜਾ ਸਵਾਲ ਹੋਵੇ, ਪਰ ਜੈਨੂਇਨ ਸਵਾਲ ਹੋਵੇ ਕੈਲੰਡਰ ਤੇ, ਵੀ ਆਹ ਟੈਕਨੀਕਲ ਜਿਹੜੀ ਗੱਲ ਆ ਕੀ ਹੈ, ਵੀ ਸਮਝ ਨਹੀਂ ਆਈ ਸਾਨੂੰ ਦੱਸੋ ਜਾਂ ਕੀ ਹੈ, ਮੈਂ ਆਲਵੇਜ਼ ਰੈਡੀ ਆ ਫੋਨ ਤੇ ਹਰ ਇੱਕ ਦਾ ਜਵਾਬ ਦੇਣ ਦੇ ਜੀ। ਬਿਲਕੁਲ ਪੁਰੇਵਾਲ ਸਾਹਿਬ, ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਦੁਵਿਧਾ ਹੈਗੀ ਹੈ ਇਹਨੂੰ ਜਿੰਨਾ ਕੁ ਅਸੀਂ ਇਸ ਪਲੇਟਫਾਰਮ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਉਹਨੂੰ ਅਸੀਂ ਜਾਰੀ ਰੱਖੀਏ। ਸੋ ਅੰਤ ਦੇ ਵਿੱਚ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ
ਨਾਨਕਸ਼ਾਹੀ ਕੈਲੰਡਰ ਦੇ ਆਥਰ ਸਰਦਾਰ ਪਾਲ ਸਿੰਘ ਪੁਰੇਵਾਲ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਵੀ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।